ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਜਿਹੜੀ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 14 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਡੋਪ, ਬਰਿੰਦਰ ਸਿੰਘ ਗੋਇਲ ਯੂਬਾ ਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ ਤੇ ਅਪਗ੍ਰੇਡ ਮਾਈ ਹੋਮ ਵਾਲੇ, ਜਿਨ੍ਹਾਂ ਤੋਂ ਤੁਸੀਂ ਜੇਕਰ ਘਰਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਫਲੋਰਿੰਗ ਕਰਵਾਉਣੀ ਹੈ, ਟਾਈਲ ਦਾ ਕੰਮ ਕਰਵਾਉਣਾ, ਲੱਕੜ, ਵਾਈਨਲ, ਘਰ ਦਾ ਰੰਗ, ਅੰਦਰੂਨੀ ਤੇ ਬਾਹਰੀ ਪੇਂਟ ਕਰਵਾਉਣਾ, ਕਿਸੇ ਵੀ ਤਰ੍ਹਾਂ ਦਾ ਬਲਾਈਂਡ ਇੰਸਟਾਲੇਸ਼ਨ ਕਰਵਾਉਣੀ ਆ, ਤਾਂ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਇਹਨਾਂ ਦਾ ਨੰਬਰ ਆ 7079146411 ਦੇ ਉੱਤੇ। ਅਪਗ੍ਰੇਡ ਮਾਈ ਹੋਮ ਵਾਲੇ ਤੁਹਾਨੂੰ ਇਹ ਸਾਰੀਆਂ ਸਰਵਿਸਿਜ਼ ਬੜੇ ਹੀ ਵਾਜਬ ਰੇਟਾਂ ਦੇ ਵਿੱਚ ਪ੍ਰੋਵਾਈਡ ਕਰਾਉਂਦੇ ਨੇ। ਇਹਨਾਂ ਦੇ ਨਾਲ ਇਸ ਨੰਬਰ ਦੇ ਉੱਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਅੱਜ ਦਾ ਜਿਹੜਾ ਆਪਣਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੈ, ਇਹ 14 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਮੈਡਾਗਸਕਰ ਜੋ ਕੰਟਰੀ ਆ ਉਹਦੇ ਵਿੱਚ ਮਿਲਟਰੀ ਨੇ ਜਿਹੜਾ ਆ ਉਸ ਨੂੰ ਆਪਣੇ ਕਬਜ਼ੇ ਦੇ ਅੰਡਰ ਲੈ ਲਿਆ ਹੈਗਾ, ਕਿਉਂਕਿ ਉੱਥੇ ਬਹੁਤ ਜ਼ਿਆਦਾ ਐਂਟੀ ਗਵਰਨਮੈਂਟ ਪ੍ਰੋਟੈਸਟ ਹੋਏ ਸੀ ਪਿਛਲੇ ਦਿਨਾਂ ਦੇ ਵਿੱਚ, ਖਾਸ ਕਰਕੇ ਜਨਰੇਸ਼ਨ Z ਵੱਲੋਂ। ਕਰਨਲ ਮਾਈਕਲ ਰੈਂਡਰੀਅਨਰੀਨਾ ਤੇ ਉਹਨਾਂ ਦੀ ਜਿਹੜੀ ਅਲੀਟ ਮਿਲਟਰੀ ਯੂਨਿਟ ਹੈਗੀ ਆ ਕੈਪਸੈਟ, ਉਹਨਾਂ ਨੇ ਅਨਾਊਂਸ ਕੀਤਾ ਹੈ ਵੀ ਆਰਮੀ ਨੇ ਅਫਰੀਕਨ ਆਈਲੈਂਡ ਨੇਸ਼ਨ ਦਾ ਕਬਜ਼ਾ ਜਿਹੜਾ ਆ ਆਪਣੇ ਅੰਦਰ ਲੈ ਲਿਆ। ਜਦੋਂ ਪਤਾ ਲੱਗਾ ਵੀ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਐਂਡਰੀ ਰਾਜੋਲੀਨਾ ਹੈਗੇ ਆ, ਉਹ ਉੱਥੋਂ ਭੱਜ ਗਏ ਹੈਗੇ ਆ ਜਾਂ ਲੁਕ ਗਏ ਹੈਗੇ ਆ। ਸੋਮਵਾਰ ਨੂੰ ਰਾਜੋਲੀਨਾ ਜੋ ਪ੍ਰੈਜ਼ੀਡੈਂਟ ਆ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਸੀ ਵੀ ਉਹ ਇੱਕ ਅਨਡਿਸਕਲੋਜ਼ ਲੋਕੇਸ਼ਨ ਦੇ ਉੱਤੇ ਹਾਈਡਿੰਗ ਦੇ ਵਿੱਚ ਹੈਗਾ ਆ। ਇੰਪੀਚਮੈਂਟ ਵੋਟ ਜਿਹੜੀ ਪਈ ਆ ਉਹਦੇ ਵਿੱਚ 130 ਜੈਸ ਹੋਈਆਂ ਤੇ ਇੱਕ ਬਲੈਂਕ ਬੈਲਟ ਸੀ ਤੇ ਜਿਹੜੇ ਰਾਜੋਲੀਨਾ ਦੇ ਉਹ ਤੋਂ ਬਾਅਦ ਜਿਹੜੇ ਆ ਉਹ ਉੱਥੋਂ ਭੱਜ ਗਏ ਹੈਗੇ ਆ। ਆਰਮੀ ਨੇ ਅਨਾਊਂਸ ਕੀਤਾ ਹੈ ਵੀ ਉਹਨਾਂ ਨੇ ਕੰਟਰੋਲ ਲੈ ਲਿਆ। ਫੇਸਬੁੱਕ ਪੇਜ ਦੇ ਉੱਤੇ ਵੀ ਉਹਨਾਂ ਨੇ ਅਨਾਊਂਸ ਕੀਤਾ, ਕਹਿੰਦੇ ਵੀ ਜਨਰੇਸ਼ਨ Z ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪ੍ਰੋਟੈਸਟ ਕਰ ਰਹੇ ਸੀ ਪਿਛਲੇ 1 ਮਹੀਨੇ ਤੋਂ, ਤੇ ਉਹ ਪ੍ਰੈਜ਼ੀਡੈਂਟ ਰਾਜੋਲੀਨਾ ਦਾ ਅਸਤੀਫਾ ਮੰਗ ਰਹੇ ਸੀ, ਪਰ ਉਸਨੇ ਅਸਤੀਫਾ ਨਹੀਂ ਦਿੱਤਾ। ਉਸ ਤੋਂ ਬਾਅਦ ਜਿਹੜੀ ਆ ਮਿਲਟਰੀ, ਉਹਨਾਂ ਨੇ ਜਨਰੇਸ਼ਨ Z ਵਾਲਿਆਂ ਨਾਲ ਰਲ ਕੇ ਸਾਰਾ ਮੁਲਕ ਉਹ ਆਪਣੇ ਕਬਜ਼ੇ ਦੇ ਅੰਡਰ ਲੈ ਲਿਆ ਹੈਗਾ ਆ। ਸਾਬਕਾ ਫ੍ਰੈਂਚ ਕਲੋਨੀ ਸੀ ਇਹ ਇੰਡੀਅਨ ਓਸ਼ਨ ਦੇ ਵਿੱਚ, ਕੋਸਟ ਆਫ ਈਸਟ ਅਫਰੀਕਾ 'ਚ, ਤੇ ਇੱਥੇ ਇਦਾਂ ਦੀਆਂ ਕਹਿੰਦੇ ਰਿਵੈਲੀਅਨਸ ਹੁੰਦੀਆਂ ਰਹਿੰਦੀਆਂ ਆ। ਇਹ ਖੁਦ ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਆ 2009 ਦੇ ਵਿੱਚ ਕੂਪ ਦੇ ਥਰੂ ਜਿਹੜਾ ਆ ਪਾਵਰ ਦੇ ਵਿੱਚ ਆਇਆ ਸੀ ਤੇ ਸੇਮ ਮਿਲਟਰੀ ਯੂਨਿਟ ਉਹਨੂੰ ਯੂਜ਼ ਕੀਤੇ ਸੀ, ਜਿਨ੍ਹਾਂ ਨੇ ਹੁਣ ਉਹਨੂੰ ਉੱਥੋਂ ਭਜਾਇਆ ਹੈਗਾ ਆ। ਮਾਦਰਸਕੈਂਸ ਜਿਹੜਾ 51 ਸਾਲਾਂ ਦਾ ਲੀਡਰ ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਆ, ਉਹਨੇ ਨੇ ਇਹ ਕਿਹਾ ਕਿ ਗਵਰਨਮੈਂਟ ਜੋ ਆ ਪੂਅਰ ਸਰਵਿਸ ਡਿਲੀਵਰੀ ਤੇ ਕਰਪਸ਼ਨ, ਇਹਦੇ ਕਰਕੇ ਜਿਹੜਾ ਆ ਲੋਕਾਂ ਨੇ ਇੰਨੇ ਪ੍ਰੋਟੈਸਟ ਕੀਤੇ ਆ। 31 ਮਿਲੀਅਨ ਪੋਪੂਲੇਸ਼ਨ ਵਾਲਾ ਇਹ ਦੇਸ਼ ਹੈਗਾ ਆ ਤੇ ਬੇਬੀ ਫੇਸਡ ਪ੍ਰੈਜ਼ੀਡੈਂਟ ਜਿਹੜਾ ਆ ਉਹਨੇ ਡੈਮੋਨਸਟ੍ਰੇਸ਼ਨ ਨੂੰ ਕੋਸ਼ਿਸ਼ ਤਾਂ ਕੀਤੀ ਜਿਹੜੀ ਵੀ ਆਪਣੀ ਇੱਕ ਤਰ੍ਹਾਂ ਨਾਲ ਗੱਲ ਕਰ ਸਕੇ, ਪਰ ਕਿਸੇ ਤੇ ਅਸਰ ਨਹੀਂ ਹੋਇਆ। 20 ਲੋਕਾਂ ਦੀ ਜਿਹੜੀ ਮੌਤ ਵੀ ਹੋਈ ਆ ਇਹਨਾਂ ਪ੍ਰੋਟੈਸਟ ਦੇ ਦੌਰਾਨ, ਤੇ ਅੱਜ ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਭੱਜ ਗਿਆ ਤੇ ਮਿਲਟਰੀ ਰੂਲ ਲਾ ਦਿੱਤਾ ਗਿਆ। ਜੀ ਬਿਲਕੁਲ, ਜਿਵੇਂ ਆਪਾਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਚਰਚਾ ਕੀਤੀ ਸੀ, ਦੁਨੀਆ ਭਰ ਦੇ ਵਿੱਚ ਇਸ ਵੇਲੇ ਜਿਹੜੀਆਂ ਨਜ਼ਰਾਂ ਨੇ ਉਹ
ਗਾਜ਼ਾ ਦੇ ਵਿੱਚ ਲੱਗੀਆਂ ਹੋਈਆਂ ਨੇ। ਗਾਜ਼ਾ ਦੇ ਵਿੱਚ ਕੀ ਕੁਛ ਵਾਪਰ ਰਿਹਾ, ਹਮਾਸ ਤੇ ਇਜ਼ਰਾਈਲ ਦੀ ਜਿਹੜੀ ਆਪਸੀ ਸ਼ਾਂਤੀ ਸਮਝੌਤਾ ਉਹ ਹੋ ਚੁੱਕਿਆ ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮਾਮਲੇ ਦੇ ਵਿੱਚ ਵਿਸ਼ਵ ਪੱਧਰੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਸਲਾਹਤਾ ਖੱਟੀ ਹੈ। ਚਲੋ ਜਿਹੜੀ ਪੋਲਿਟਿਕਸ ਆ ਉਹ ਇੱਕ ਅਲੱਗ ਤਰ੍ਹਾਂ ਦੀ ਹੈ, ਪਰ ਇਸ ਟਾਈਮ ਫਿਰ ਉਹ ਜਿਹੜੇ ਚਰਚਾ ਦੇ ਵਿੱਚ ਨੇ ਇਸ ਜੰਗ ਨੂੰ ਬੰਦ ਕਰਾਉਣ ਦੇ ਮਾਮਲੇ ਦੇ ਵਿੱਚ। ਤੇ ਉਹਨਾਂ ਨੇ ਜਿਹੜਾ ਸਿਖਰ ਸੰਮੇਲਨ ਹੋਇਆ ਮੱਧ ਪੂਰਬ ਦੇ ਵਿੱਚ, ਉਹਦੇ ਵਿੱਚ ਸਦਭਾਵਨਾ ਦੇ ਨਵੇਂ ਦੌਰ ਦਾ ਸੱਦਾ ਦਿੱਤਾ ਹੈ ਤੇ ਹਮਾਸ ਦੇ ਨਾਲ ਜਿਹੜੀ ਅਮਰੀਕਾ ਦੀ ਸਾਲਸੀ ਦੇ ਵਿੱਚ ਜੰਗਬੰਦੀ ਹੋਈ ਹੈ ਉਹਦਾ ਜਸ਼ਨ ਮਨਾਉਣ ਦੇ ਲਈ ਇਜ਼ਰਾਈਲ ਦਾ ਦੌਰਾ ਕੀਤਾ ਤੇ ਖਿੱਤੇ ਦੇ ਵਿੱਚ ਉਹਨੇ ਕਿਹਾ ਵੀ ਇੱਥੇ ਸ਼ਾਂਤੀ ਆਪਾਂ ਪੈਦਾ ਕਰਨੀ ਹੈ। ਟਰੰਪ ਨੇ ਕਿਹਾ ਵੀ ਸਾਡੇ ਕੋਲੇ ਹੁਣ ਪੁਰਾਣੇ ਝਗੜੇ ਤੇ ਨਫ਼ਰਤਾਂ ਨੂੰ ਪਿੱਛੇ ਛੱਡਣ ਦਾ ਮੌਕਾ। ਉਹਨਾਂ ਆਗੂਆਂ ਨੂੰ ਸੱਦਾ ਦਿੱਤਾ ਕਿ ਜਿਹੜੀਆਂ ਸਾਡਾ ਭਵਿੱਖ ਆ ਉਹ ਪਿਛਲੀਆਂ ਪੀੜ੍ਹੀਆਂ ਦੇ ਝਗੜਿਆਂ ਦੇ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੇ ਇਸ ਟਾਈਮ ਉਹ ਉਹਨਾਂ ਦੀ ਜਿਹੜੀ ਇਹ ਗੱਲਬਾਤ ਆ ਉਹ ਪੂਰੀ ਚਰਚਾ ਦੇ ਵਿੱਚ ਆ। ਯਰੂਸ਼ਲਮ ਦੇ ਨੈਸਰ ਦੇ ਵਿੱਚ ਵੀ ਉਹਨਾਂ ਨੇ ਸੰਬੋਧਨ ਕੀਤਾ ਤੇ ਉਹਨਾਂ ਨੇ ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਿਹ ਅਲ ਸੀਸੀ ਦੀ ਮੌਜੂਦਗੀ ਦੇ ਵਿੱਚ ਕਿਹਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇਹ ਬਚਣਾ ਚਾਹੀਦਾ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਸੰਕਟ ਆ ਮਨੁੱਖ ਦਾ ਤੇ ਸਾਹਮਣੇ ਉਹ ਨਾ ਹੋਵੇ ਤੇ ਕਿਸੇ ਵੀ ਤਰ੍ਹਾਂ ਦੀ ਜੰਗਾਂ ਦੇ ਵਿੱਚ ਦੇਸ਼ ਜਿਹੜੇ ਉਹ ਨਾ ਉਲਝਣ। ਇੱਕ ਵਾਰੀ ਫਿਰ ਤੋਂ ਭਾਰਤ ਪਾਕਿਸਤਾਨ ਦੇ ਜਿਹੜੇ ਜੰਗ ਦੇ ਬਾਰੇ ਆ ਉਹਨਾਂ ਦਾ ਵੀ ਉਹ ਬਿਆਨ ਜਿਹੜਾ ਚਰਚਾ ਦੇ ਵਿੱਚ ਆ। ਤੇ ਫਿਲਿਸਤੀਨੀਆਂ ਨੇ ਜਿਹੜੇ ਕੈਦੀ ਰਿਹਾ ਹੋਏ ਨੇ ਉਹਨਾਂ ਦਾ ਜਸ਼ਨ ਮਨਾਇਆ। ਗਾਜ਼ਾ ਜੰਗਬੰਦੀ ਸਮਝੌਤੇ ਦੇ ਤਹਿਤ ਜਦੋਂ 2000 ਕੈਦੀਆਂ ਨੂੰ ਰਿਹਾ ਕੀਤਾ ਗਿਆ ਤਾਂ ਫਿਲਿਸਤੀਨੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਹਨਾਂ ਕੈਦੀਆਂ ਨੂੰ ਹਮਾਸ ਵੱਲੋਂ ਰਿਹਾ ਕੀਤੇ ਗਏ ਇਜ਼ਰਾਈਲੀ ਬੰਦੀਆਂ ਦੇ ਬਦਲੇ ਛੱਡਿਆ ਗਿਆ। ਇਜ਼ਰਾਈਲੀ ਕਬਜ਼ੇ ਹੇਠਲੇ ਜਿਹੜਾ ਵੈਸਟ ਬੈਂਕ ਆ ਉਹਦਾ ਬਤੂਨੀਆਂ ਦੇ ਗਾਜ਼ਾ ਤੇ ਖਾਨ ਯੂਨਸ ਦੇ ਵਿੱਚ ਵੱਡੀ ਗਿਣਤੀ ਲੋਕਾਂ ਨੇ ਰਿਹਾ ਕੀਤੇ ਗਏ ਕੈਦੀਆਂ ਦਾ ਨਿੱਘਾ ਸਵਾਗਤ ਕੀਤਾ। ਇੱਕ ਵੀਡੀਓ ਮੈਂ ਵੇਖ ਰਿਹਾ ਸੀ ਜਦੋਂ ਇਹ ਖਬਰਾਂ ਦੇ ਉੱਤੇ ਨਜ਼ਰ ਮਾਰ ਰਹੇ ਸਾਂ, ਇੱਕ ਪਿਤਾ ਆਪਣੀ ਬੱਚੀ ਨੂੰ ਮਿਲ ਰਿਹਾ ਜਿਹੜੇ ਕੈਦੀ ਸੀਗੇ ਉਸ ਬੱਸ ਦੇ ਵਿੱਚੋਂ। ਸੋ ਬੜਾ ਭਾਵੁਕ ਕਰ ਦੇਣ ਵਾਲਾ ਜਿਹੜਾ ਉਹ ਸੀਨ ਸੀਗਾ। ਇੱਕ ਪਿਤਾ ਉਹ ਪਤਾ ਨਹੀਂ ਕਿੰਨੇ ਚਿਰ ਤੋਂ ਕੈਦ ਦੇ ਵਿੱਚ ਹੋਣਾ, ਕਿੰਨੇ ਚਿਰ ਤੋਂ ਉਹਨਾਂ ਦੇ ਜਿਹੜੇ ਘਰ ਦੇ ਨੇ ਉਹ ਉਡੀਕ ਰਹੇ ਹੋਣੇ ਆ ਛੋਟੇ ਛੋਟੇ ਬੱਚੇ ਤੇ। ਸੋ ਬੜਾ ਭਾਵੁਕ ਕਰ ਦੇਣ ਵਾਲਾ ਪਲ ਸੀਗਾ। ਸੋ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਹੋਊਗਾ, ਕਿੰਨਾ ਚਿਰ ਜੰਗਬੰਦੀ ਇਸੇ ਤਰ੍ਹਾਂ ਰਹਿੰਦੀ ਹੈ ਸਥਿਤੀ, ਇਹ ਭਵਿੱਖ ਦੇ ਗਰਭ ਦੇ ਵਿੱਚ ਆ। ਪਰ ਹਾਂ, ਇੱਕ ਵਾਰੀ ਜਿਹੜਾ ਮਨੁੱਖਤਾ ਦਾ ਘਾਣ ਆ ਉਹ ਰੁਕਿਆ ਤੇ ਇਸ ਟਾਈਮ ਟਰੰਪ ਜਿਹੜੇ ਨੇ ਉਹ ਚਰਚਾ ਦੇ ਵਿੱਚ ਇਸ ਕਰਕੇ ਨੇ ਕਿਉਂਕਿ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਸ਼ਾਂਤੀ ਸਥਾਪਨਾ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ। ਜੀ ਜੀ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜਿਹੜੇ ਡਰੱਗ ਕਾਰਟੇਲਸ ਆ ਉਹ ਅਮਰੀਕਨ ਆਈਸ ਦੇ ਏਜੰਟ ਤੇ ਸੀਬੀਪੀ ਦੇ ਜਿਹੜੇ ਏਜੰਟਸ ਆ ਉਹਨਾਂ ਦੇ ਉੱਤੇ $50,000 ਦੀਆਂ ਬਾਉਂਟੀਜ਼ ਰੱਖ ਰਹੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਨੇ ਇਹ ਕਿਹਾ ਵੀ ਅਸੀਂ ਬੈਕ ਡਾਊਨ ਨਹੀਂ ਹੋਣ ਵਾਲੇ ਇਹਨਾਂ ਦੀਆਂ ਜਿਹੜੀਆਂ ਥ੍ਰੈਟਸ ਆ ਉਹਨਾਂ ਨੂੰ ਲੈ ਕੇ। ਕ੍ਰੈਡੀਬਲ ਇੰਟੈਲੀਜੈਂਸ ਜਿਹੜੀ ਆ ਉਹ ਪਤਾ ਚੱਲੀ ਆ ਵੀ ਮੈਕਸੀਕਨ ਡਰੱਗ ਕਾਰਟਲਸ ਦੇ ਜਿਹੜੇ ਮੈਂਬਰਸ ਆ ਉਹਨਾਂ ਨੇ ਇੱਕ ਬਾਉਂਟੀ ਸਿਸਟਮ ਜਿਹੜਾ ਤਿਆਰ ਕੀਤਾ ਆ ਆਈਸ ਵਾਲੇ ਤੇ ਯੂਐਸ ਕਸਟਮ ਪ੍ਰੋਟੈਕਸ਼ਨ ਆਫੀਸਰਸ ਦੇ ਅਗੇਂਸਟ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਮੁਤਾਬਕ 2 ਹਫ਼ਤੇ ਪਹਿਲਾਂ ਜਸਟਿਸ ਡਿਪਾਰਟਮੈਂਟ ਨੇ ਇੱਕ ਮੈਂਬਰ ਜਿਹੜਾ ਸ਼ਿਕਾਗੋ ਦਾ ਰਹਿਣ ਵਾਲਾ ਆ ਲੇਟਨ ਕਿੰਗਸ ਜਿਹੜਾ ਕਾਰਟਲ ਆ ਉਹਦਾ ਮੈਂਬਰ ਸੀ, ਉਹ ਤੋਂ ਪਤਾ ਚੱਲਿਆ ਵੀ ਕਿਸ ਤਰ੍ਹਾਂ ਉਹਨਾਂ ਨੇ ਬਾਉਂਟੀ ਜਿਹੜੀ ਆ ਗ੍ਰੈਗ ਬੋਬੀਨੋ ਜੋ ਸੀਵੀਪੀ ਦੇ ਕਮਾਂਡਰ ਹੈਗੇ ਆ ਉਹਨਾਂ ਦੇ ਉੱਤੇ ਰੱਖੀ ਹੋਈ ਹੈਗੀ ਆ। ਕਿਉਂਕਿ ਇਸ ਟਾਈਮ ਦੇ ਉੱਤੇ ਆਪਰੇਸ਼ਨ ਜਿਹੜਾ ਲਾਸ ਐਂਜਲਸ, ਸ਼ਿਕਾਗੋ, ਪੋਰਟਲੈਂਡ ਦੇ ਵਿੱਚ ਚੱਲ ਰਿਹਾ ਹੈਗਾ। ਡਰੱਗ ਕਾਰਟਲਸ ਕਹਿੰਦੇ ਆ ਵੀ ਜਿਹੜਾ ਸਟਰਕਚਰਲ ਬਾਉਂਟੀ ਪ੍ਰੋਗਰਾਮ ਆ ਉਹ ਫੈਡਰਲ ਪਰਸਨਲ ਦੇ ਅਗੇਂਸਟ ਵਾਇਲੈਂਸ ਨੂੰ ਵਧਾਉਣ ਲਈ ਰੱਖਿਆ ਗਿਆ ਆ। $2,000 ਕਿਸੇ ਦੇ ਵੀ ਲਈ ਜੋ ਇੰਟੈਲੀਜੈਂਸ ਗੈਦਰਿੰਗ ਕਰਦਾ ਹੈਗਾ ਤੇ 5,000 ਤੋਂ 10,000 ਤੱਕ ਜੋ ਡੌਕਸਿੰਗ ਕਰਦਾ ਏਜੰਟਸ ਦੀ, ਤੇ ਜੋ ਕਿਡਨੈਪਿੰਗ ਤੇ ਨਾਨ ਲੀਥਲ ਅਸਾਲਟ ਹੈਗੇ ਆ ਆਈਸੀਈ ਸੀਵੀਪੀ ਆਫੀਸਰ ਤੇ ਉਹ ਤੋਂ $50,000 ਤੱਕ ਦਾ ਜਿਹੜਾ ਨਾਮ ਰੱਖਿਆ ਗਿਆ ਹੈਗਾ। ਜਿਹੜੇ ਗੈਂਗ ਆ ਜਿਸ ਤਰ੍ਹਾਂ ਕਿ ਲੇਟਨ ਕਿੰਗਸ ਇਹਨਾਂ ਨੇ ਸਪੌਟਰਸ ਕਹਿੰਦੇ ਪਈ ਆਪਣੇ ਡਿਪਲੋਏ ਕੀਤੇ ਹੋਏ ਹੈਗੇ ਆ ਜਿਨ੍ਹਾਂ ਦੇ ਕੋਲ ਆਰਮਸ ਵੀ ਹੈਗੇ ਆ, ਰੇਡੀਓ ਕਮਿਊਨੀਕੇਸ਼ਨ ਵੀ ਹੈਗਾ ਤੇ ਰੀਅਲ ਟਾਈਮ ਮੂਵਮੈਂਟ ਜਿਹੜਾ ਆ ਸੀਵੀਪੀ ਤੇ ਆਈਸ ਏਜੰਟਸ ਦੀ ਦੱਸਦੇ ਹੈਗੇ ਆ। ਇਹ ਜਿਹੜੇ ਕ੍ਰਿਮੀਨਲ ਨੈਟਵਰਕ ਹੈਗੇ ਆ ਇਹ ਕਹਿੰਦੇ ਵੀ ਰੂਲ ਆਫ ਲਾ ਨੂੰ ਤਾਂ ਬ੍ਰੇਕ ਕਰਦੇ ਹੈਗੇ ਆ ਤੇ ਇੱਕ ਤਰ੍ਹਾਂ ਦੇ ਨਾਲ ਟੈਰਰ ਜਿਹੜਾ ਆ ਉਹ ਫੈਲਾ ਰਹੇ ਹੈਗੇ ਆ ਸਾਡੇ ਉਹਨਾਂ ਬਹਾਦਰ ਮੈਨ ਤੇ ਵਿਮਨ ਜੋ ਹੈਗੇ ਆ ਉਹ ਜੋ ਬਾਰਡਰ ਨੂੰ ਪ੍ਰੋਟੈਕਟ ਕਰ ਰਹੇ ਉਹਨਾਂ ਦੇ ਅਗੇਂਸਟ। ਸੈਕਟਰੀ ਕ੍ਰਿਸਟੀ ਨੋਇਮ ਉਹਨਾਂ ਨੇ ਅੱਜ ਇੱਕ ਪ੍ਰੈਸ ਰਿਲੀਜ਼ ਕੀਤੀ ਹੈਗੀ ਆ। ਕਹਿੰਦੇ ਵੀ ਸਾਡੇ ਏਜੰਟਸ ਨੂੰ ਐਂਬਿਊਸ਼ ਕੀਤਾ ਜਾਂਦਾ ਹੈਗਾ ਆ, ਡਰੋਨ ਸਰਵੇਲੈਂਸ ਕੀਤੀ ਜਾ ਰਹੀ ਆ, ਡੈਥ ਥ੍ਰੈਟਸ ਦਿੱਤੀਆਂ ਜਾ ਰਹੀਆਂ ਆ ਕਿਉਂਕਿ ਅਸੀਂ ਉਹ ਲਾਜ਼ ਨੂੰ ਜਿਹੜਾ ਇਨਫੋਰਸ ਕਰ ਰਹੇ ਹਾਂ ਜੋ ਕਾਂਗਰਸ ਨੇ ਪਾਸ ਕੀਤੇ ਹੋਏ ਹੈਗੇ ਆ। ਕਹਿੰਦੇ ਵੀ ਅਸੀਂ ਬੈਕ ਡਾਊਨ ਨਹੀਂ ਹੋਵਾਂਗੇ ਇਦਾਂ ਦੀ ਕਿਸੇ ਵੀ ਥ੍ਰੈਟ ਤੋਂ ਤੇ ਜਿਹੜਾ ਵੀ ਕ੍ਰਿਮੀਨਲ, ਟੈਰਰਿਸਟ ਜਾਂ ਇਲੀਗਲ ਏਲੀਅਨ ਕੋਈ ਇਦਾਂ ਦਾ ਕੰਮ ਕਰੂਗਾ ਉਹ ਅਮਰੀਕਨ ਜਸਟਿਸ ਨੂੰ ਫੇਸ ਕਰੂਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਰਿਪੋਰਟਸ ਆਈ ਆ ਵੀ ਲੀਗਲ ਬੈਟਲ ਵੀ ਜਿਹੜੀ ਆ
ਨੈਸ਼ਨਲ ਗਾਰਡਸ ਦੇ ਟਰੂਪਸ ਨੂੰ ਲੈ ਕੇ ਸ਼ਿਕਾਗੋ ਦੇ ਵਿੱਚ ਉਹ ਚੱਲ ਰਹੀ ਆ, ਕਿਉਂਕਿ ਪਿਛਲੇ ਹਫ਼ਤੇ ਇੱਕ ਡਿਸਟ੍ਰਿਕਟ ਜੱਜ ਐਪਰਲ ਪੈਰੀ ਨੇ ਟੈਂਪਰੇਰੀ ਬਲੌਕ ਕਰ ਦਿੱਤਾ ਸੀ ਡਿਪਲੋਇਮੈਂਟ ਆਫ ਟਰੂਪਸ ਕਿਸੇ ਵੀ ਯੂਐਸ ਦੀ ਸਟੇਟ ਵੱਲੋਂ ਇਲੀਨਾਇਸ ਸਟੇਟ ਦੇ ਵਿੱਚ। ਤੇ ਪੈਰੀ ਨੇ ਡਿਟਰਮਨ ਕੀਤਾ ਵੀ ਕੋਈ ਜਿਹੜਾ ਕ੍ਰੈਡੀਬਲ ਐਵੀਡੈਂਸ ਨਹੀਂ ਹੈ ਕਿ ਕਿਸੇ ਤਰ੍ਹਾਂ ਦਾ ਰਿਵਾਲੀਅਨ ਜਿਹੜਾ ਆ ਇਲੀਨਾਇਸ ਸਟੇਟ ਦੇ ਵਿੱਚ ਚੱਲ ਰਿਹਾ ਹੈਗਾ, ਤੇ ਇਸ ਕਰਕੇ ਉੱਥੇ ਜਿਹੜੇ ਆ ਗਾਰਡਸ ਨਹੀਂ ਲਾਣੇ ਚਾਹੀਦੇ ਹੈਗੇ। ਪਰ ਡਿਪਾਰਟਮੈਂਟ ਆਫ ਜਸਟਿਸ ਤੇ ਹੋਮਲੈਂਡ ਸਿਕਿਉਰਿਟੀ ਇਹ ਪੂਰੀ ਤਰ੍ਹਾਂ ਕਹਿੰਦੇ ਵੀ ਜੋ ਸਟੇਟਮੈਂਟ ਸਾਨੂੰ ਮਿਲ ਰਹੀਆਂ ਆ ਡਰੱਗ ਕਾਰਟਲਸ ਕੋਲੋਂ, ਉਹਨਾਂ ਨੂੰ ਪੂਰੀ ਤਰ੍ਹਾਂ ਅਸੀਂ ਕਲੀਨ ਕਰਕੇ ਰੱਖ ਦੇਵਾਂਗੇ। ਜੀ, ਅਗਲੀ ਖਬਰ ਜਿਹੜੀ ਹੈ ਕੈਲੀਫੋਰਨੀਆ ਦੀ ਪੋਲਿਟਿਕਸ ਦੇ ਨਾਲ ਜੁੜੀ ਹੋਈ ਹੈ। ਫਾਰਮਰ ਜਿਹੜੇ ਕੈਲੀਫੋਰਨੀਆ ਦੇ ਕਾਂਗਰਸ ਵੂਮੈਨ ਨੇ ਕੇਟੀ ਪੋਰਟਰ, ਇਸ ਟਾਈਮ ਉਹ ਜਿਹੜੀ ਗਵਰਨਰ ਦੀ ਰੇਸ ਦੇ ਵਿੱਚ ਨੇ। ਤੇ ਪਿਛਲੇ ਹਫ਼ਤੇ ਆਪਾਂ ਇੱਕ ਖਬਰ ਕੀਤੀ ਸੀ ਜਿਹਦੇ ਵਿੱਚ ਉਹਨਾਂ ਜਿਹੜੇ ਜਰਨਲਿਸਟ ਸੀ, ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹ ਕਾਫੀ ਉਹਨਾਂ ਦੀ ਆਪਸ ਵਿੱਚ ਦੀ ਹੀਟ ਐਕਸਚੇਂਜ ਹੋਈ। ਮਤਲਬ ਉਹਨਾਂ ਦੀ ਇੱਕ ਦੂਜੇ ਦੇ ਨਾਲ ਹਾਵ ਭਾਵ ਜਿਹੜੇ ਆ ਉਹ ਕਾਫੀ ਤਿੱਖੇ ਸੀਗੇ, ਤੇ ਗਵਰਨਰ ਵੀ ਕਾਫੀ ਤਿੱਖੇ ਜਿਹੜੇ ਰੌਂ ਦੇ ਵਿੱਚ ਨਜ਼ਰ ਆਏ, ਤੇ ਇਹਦੀ ਇਸ ਵਰਤਾਰੇ ਦੀ ਉਲੰਘਣਾ ਹੋਈ। ਦੇਖੋ, ਇੱਕ ਕੈਲੀਫੋਰਨੀਆ ਦਾ ਡੈਮੋਕ੍ਰੇਟ ਦਾ ਜਿਹੜਾ ਗਵਰਨਰ ਆ ਗੈਵਿਨ ਨਿਊਸਮ, ਉਹਦੇ ਬਾਰੇ ਹੁਣ ਆਪਾਂ ਨੂੰ ਦੱਸਣ ਦੀ ਲੋੜ ਹੀ ਨਹੀਂ, ਆਪਾਂ ਨੂੰ ਸਾਰਿਆਂ ਨੂੰ ਉਹਦੇ ਬਾਰੇ ਪਤਾ। ਇੱਕ ਜਿਹੜੇ ਇਸ ਟਾਈਮ ਗਵਰਨਰ ਦੀ ਰੇਸ ਦੇ ਵਿੱਚ ਨੇ, ਕੰਪੇਨ ਕਰ ਰਹੇ ਨੇ, ਉਹ ਵੀ ਘੱਟ ਸੁਰਖੀਆਂ ਦੇ ਵਿੱਚ ਨਹੀਂ ਗੇ। ਕੇਟੀ ਪੋਰਟਰ, ਉਹਨਾਂ ਨੇ ਪਿਛਲੇ ਦਿਨੀ ਇੰਟਰਵਿਊ ਦੇ ਰਹੇ ਸੀ ਤੇ ਆਪਣਾ ਆਪ ਗਵਾ ਬੈਠੇ, ਤੇ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਕਈ ਗੱਲਾਂ ਉਹਨਾਂ ਨੇ ਜਿਹੜੀਆਂ ਇਤਰਾਜ਼ਯੋਗ ਕਹੀਆਂ, ਤੇ ਜਰਨਲਿਸਟ ਦੇ ਜਿਹੜੇ ਸਵਾਲ ਸੀਗੇ ਉਹਨਾਂ ਦਾ ਜਵਾਬ ਦੇਣ ਦੀ ਥਾਂ ਤੇ। ਉਸ ਤੋਂ ਬਾਅਦ ਉਹਨਾਂ ਦੀ ਵੱਡੀ ਪੱਧਰ ਤੇ ਆਲੋਚਨਾ ਹੋਈ, ਤੇ ਹੁਣ ਉਹ ਡੈਮੇਜ ਕੰਟਰੋਲ ਕਰਨ ਦੀ ਗੱਲ ਕਹਿ ਰਹੇ ਨੇ। ਉਹਨਾਂ ਨੇ ਜਿਹੜਾ ਰਿਗਰੈਟ ਐਕਸਪ੍ਰੈਸ ਕੀਤਾ ਕਿ ਮੈਥੋਂ ਇਹ ਜਿਹੜਾ ਹੋਇਆ ਉਹ ਅਣਜਾਣੇ ਦੇ ਵਿੱਚ ਹੋਇਆ, ਤੇ ਇਹ ਨਹੀਂ ਸੀ ਹੋਣਾ ਚਾਹੀਦਾ। ਜਦੋਂ ਹੋਸਟ ਨਿੱਕੀ ਲਾਰੈਂਸ ਜੋ ਜਿਹੜੇ ਨੇ ਕਰ ਰਹੇ ਸੀ ਉਹਨਾਂ ਨੂੰ ਸਵਾਲ, ਤਾਂ ਉਹ ਕਹਿੰਦੇ ਵੀ ਮੈਨੂੰ ਜਦੋਂ ਮੈਂ ਵੀਡੀਓਜ਼ ਹੁਣ ਦੇਖ ਰਹੀ ਹਾਂ ਬਾਅਦ ਦੇ ਵਿੱਚ, ਕਾਫੀ ਦਿਨਾਂ ਬਾਅਦ ਦੇ ਵਿੱਚ, ਤਾਂ ਮੈਨੂੰ ਇਹ ਅਹਿਸਾਸ ਹੋਇਆ ਵੀ ਮੈਨੂੰ ਇਸ ਗੱਲ ਤੋਂ ਬਚਣਾ ਚਾਹੀਦਾ ਸੀਗਾ। ਕਹਿੰਦੀ ਬਹੁਤ ਸਾਰੇ ਲੋਕ ਮੇਰੇ ਤੱਕ ਪਹੁੰਚੇ ਵੀ, ਜਿਨ੍ਹਾਂ ਨੇ ਮੈਨੂੰ ਇਹਦੇ ਬਾਰੇ ਕਿਹਾ ਵੀ ਤੁਸੀਂ ਸਿਚੁਏਸ਼ਨ ਨੂੰ ਹੈਂਡਲ ਨਹੀਂ ਕਰ ਸਕੇ, ਤੇ ਤੁਸੀਂ ਉਹਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ। ਤੇ ਕਹਿੰਦੇ ਵੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਮੇਰੀ ਕੰਪੇਨ ਦੇ ਵਿੱਚ ਲੋਕ ਮੈਨੂੰ ਸਵਾਲ ਵੀ ਕਰਨਗੇ ਵੀ ਜੇਕਰ ਤੁਸੀਂ ਇਸ ਤਰ੍ਹਾਂ ਕਿਸੇ ਦੇ ਸਵਾਲ ਨੂੰ ਤੁਸੀਂ ਸਹੀ ਐਡਰੈਸ ਨਹੀਂ ਕਰਦੇ, ਜਾਂ ਕਿਸੇ ਸਵਾਲ ਤੇ ਤੁਸੀਂ ਆਪਾ ਗਵਾ ਬੈਠਦੇ ਹੋ, ਕਿਸੇ ਸਵਾਲ ਦੇ ਉੱਤੇ ਤੁਸੀਂ ਗੱਲ ਕਰਨ ਨੂੰ ਰਾਜ਼ੀ ਨਹੀਂ ਔਰ ਗੱਲਬਾਤ ਤਿਆਗ ਦਿੰਦੇ ਹੋ, ਉੱਠ ਖੜਦੇ ਹੋ, ਉਹ ਸੰਵਾਦ, ਉਹ ਚਰਚਾ ਤੋੜ ਦਿੰਦੇ ਹੋ ਵਿਚਾਲੇ, ਤਾਂ ਇਹ ਕੋਈ ਲੀਡਰਸ਼ਿਪ ਕੁਆਲਿਟੀ ਦੇ ਵਿੱਚ ਨਹੀਂ ਚੀਜ਼ਾਂ ਗਿਣੀਆਂ ਜਾਂਦੀਆਂ। ਜਿਹੜੇ ਬੰਦੇ ਲੀਡਰ ਹੁੰਦੇ ਨੇ, ਜਿਹੜੇ ਬੰਦੇ ਅਗਵਾਈ ਕਰਦੇ ਨੇ, ਉਹ ਕਦੇ ਵੀ ਸੰਵਾਦ ਤੋਂ ਨਹੀਂ ਭੱਜਦੇ ਹੁੰਦੇ, ਉਹ ਕਦੇ ਅਕਾਊਂਟੇਬਿਲਿਟੀ ਤੋਂ ਨਹੀਂ ਭੱਜਦੇ, ਜਵਾਬਦੇਹੀ ਤੋਂ ਨਹੀਂ ਭੱਜਦੇ, ਗੱਲਬਾਤ ਤੋਂ ਨਹੀਂ ਭੱਜਦੇ। ਤਰੀਕਾਕਾਰ ਜ਼ਰੂਰ ਇਤਰਾਜ਼ਯੋਗ ਹੋ ਸਕਦਾ। ਮੰਨ ਲਓ ਤੁਸੀਂ ਨਰਮ ਭਾਸ਼ਾ ਦੇ ਵਿੱਚ, ਸੌਫਟ ਕਾਰਨਰ ਦੇ ਵਿੱਚ ਕਿਸੇ ਨਾਲ ਗੱਲ ਕਰ ਰਹੇ ਹੋ, ਸੌਫਟ ਟੋਨ ਦੇ ਵਿੱਚ, ਤੇ ਅੱਗੋਂ ਕੋਈ ਬੰਦਾ ਤੁਹਾਡੇ ਨਾਲ ਉਬੜਵਾਹੇ ਜਾਂ ਤੁਹਾਡੇ ਕਰੈਕਟਰ ਅਸੈਸੀਨੇਟ ਕਰਨ ਵਾਲੇ ਸ਼ਬਦ ਵਰਤੇ, ਤਾਂ ਫਿਰ ਉੱਥੇ ਥੋੜਾ ਔਖਾ ਹੋ ਜਾਂਦਾ। ਪਰ ਕੇਟੀ ਜਿਹੜੇ ਇਸ ਤਰ੍ਹਾਂ ਦੇ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਕੇਟੀ ਪੋਰਟਰ ਨੂੰ, ਉਹ ਉਹਨਾਂ ਦੀ ਬਹੁਤ ਵੱਡੀ ਆਲੋਚਨਾ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੋਇਆ। ਔਰ ਇਹ ਆਲੋਚਨਾ ਹੋਣੀ ਵੀ ਚਾਹੀਦੀ ਆ। ਜਿਹੜੇ ਲੀਡਰ ਨੇ ਇਹ ਇਸ ਤਰ੍ਹਾਂ ਨਹੀਂ ਹੋਣੇ ਚਾਹੀਦੇ ਵੀ ਇਹਨਾਂ ਨੇ ਜੋ ਮੂੰਹ ਕਹਿਤਾ ਤੇ ਉਹ ਸਾਰਾ ਕੁਝ ਹੀ ਸਟੇਟਮੈਂਟ ਬਣ ਜਾਣ ਤੇ ਬਾਅਦ ਦੇ ਵਿੱਚ ਨਿਕਲ ਜਾਣ। ਉਹਨਾਂ ਨੇ ਹੁਣ ਇੱਕ KTLA 5 ਦੇ ਨਾਲ ਉਹ ਇੰਟਰਵਿਊ ਕਰ ਰਹੇ ਸੀਗੇ, ਗੱਲਬਾਤ ਕੀਤੀ ਉਹਨਾਂ ਨੇ ਕਈ ਮੁੱਦਿਆਂ ਨੂੰ ਲੈ ਕੇ, ਕਈ ਮਾਮਲਿਆਂ ਨੂੰ ਲੈ ਕੇ, ਤੇ ਇਸ ਮਸਲੇ ਉੱਤੇ ਉਹਨਾਂ ਨੂੰ ਸਵਾਲ ਪੁੱਛੇ ਗਏ ਵੀ ਜਦੋਂ ਤੁਸੀਂ ਜਿਹੜਾ ਵੀ ਇਸ ਤਰੀਕੇ ਦੇ ਨਾਲ ਤੁਸੀਂ ਪੇਸ਼ ਆਏ ਹੋ, ਤੇ ਉਹਨਾਂ ਨੇ ਲੋਰੈਂਜ਼ੋ ਨੇ ਉਹਨਾਂ ਨੂੰ ਸਵਾਲ ਪੁੱਛਿਆ ਸੀਗਾ ਵੀ ਹੋਰ ਕੋਈ ਡੈਮੋਕ੍ਰੇਟ ਜਾਂ ਕੋਈ ਟਰੰਪ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੇ ਇਹ ਗੱਲ ਵੱਧਦੀ ਗਾਂ ਫਿਰ ਅੱਗੇ ਵੱਧ ਗਈ ਸੀ। ਸੋ ਹੁਣ ਦੇਖਦੇ ਹਾਂ ਅੱਗੇ ਜਾ ਕੇ ਕੀ ਕਰਦੇ ਨੇ। ਪਰ ਇੱਕ ਜਿਹੜਾ ਸਿਟਿੰਗ ਗਵਰਨਰ ਹੈ ਡੈਮੋਕ੍ਰੇਟਸ ਦਾ, ਉਹ ਤੁਸੀਂ ਦੇਖ ਰਹੇ ਹੋ, ਤੇ ਇੱਕ ਜਿਹੜੇ ਆਪਣੇ ਆਪ ਨੂੰ ਅਗਲਾ ਸਮਝਣ ਲੱਗੇ ਪਏ ਨੇ ਹੁਣੇ, ਉਹਨਾਂ ਦੇ ਵੀ ਕੰਮਕਾਰ ਤੁਸੀਂ ਦੇਖ ਹੀ ਰਹੇ ਹੋ ਜੀ। ਕੈਲੀਫੋਰਨੀਆ ਦੇ ਬੇ ਏਰੀਆ ਦੇ ਜਿਹੜੇ 에ਅਰਪੋਰਟ ਆ, ਉਹਨਾਂ ਨੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਹੁਣਾਂ ਦੀ ਜਿਹੜਾ ਮੈਸੇਜ ਆ 에ਅਰਪੋਰਟ ਦੇ ਉੱਤੇ ਵੀਡੀਓ ਦੇ ਰਾਹੀਂ ਜਿਹੜਾ ਰਿਲੇ ਕਰਨਾ, ਉਸ ਨੂੰ ਰਿਲੇ ਕਰਨ ਤੋਂ ਨਾ ਕਰ ਦਿੱਤੀ ਹੈਗੀ ਆ। ਤਿੰਨਾਂ ਦੇ ਤਿੰਨ ਜਿਹੜੇ ਬੇ ਏਰੀਆ ਦੇ ਜਿਹੜੇ 에ਅਰਪੋਰਟਸ ਹੈਗੇ ਆ, ਜਿਹਦੇ ਵਿੱਚ ਸੈਨ ਫਰਾਂਸਿਸਕੋ, ਓਕਲੈਂਡ ਤੇ ਸੈਨ ਹੋਜ਼ੇ ਆ, ਉਹ ਕਹਿੰਦੇ ਵੀ ਸਾਡੇ ਜਿਹੜੀ ਕਸਟਮਰਸ ਆ, ਸਾਨੂੰ ਉਹਨਾਂ ਦੀ ਸੇਫਟੀ ਦਾ ਆ, ਨਾ ਕਿ ਕਿਸੇ ਦਾ ਜਿਹੜਾ ਪੋਲੀਟੀਕਲ ਮੈਸੇਜ ਹੈਗਾ ਆ। ਆਪਰੇਸ਼ਨਸ ਜਿਹੜੇ ਐਟ ਸੈਨ ਹੋਜ਼ੇ ਜਿਹੜਾ 에ਅਰਪੋਰਟ ਹੈਗਾ ਆ, ਕਿ ਬਿਨਾਂ ਕਿਸੇ ਡਿਸਟਰਪਸ਼ਨ ਦੇ, ਬਿਨਾਂ ਕਿਸੇ ਕਾਰਨ ਜਿਹੜੇ ਆ ਬਿਲਕੁਲ ਸਹੀ ਚੱਲ ਰਹੇ ਹੈਗੇ ਆ। ਪਰ ਜੋ ਫੈਡਰਲ ਗਵਰਨਮੈਂਟ ਚਾਹ ਰਹੀ ਆ ਵੀ ਆਪਾਂ ਬਲੇਮ ਕੀਤਾ ਜਾ ਸਕੇ ਡੈਮੋਕ੍ਰੇਟਸ ਨੂੰ ਤੇ ਉਹਨਾਂ ਕਰਕੇ ਗਵਰਨਮੈਂਟ ਸ਼ਟਡਾਊਨ ਹੋਈ ਆ, ਉਹ ਜਿਹੜੀ ਆ ਉਹ ਅਸੀਂ ਰਨ ਨਹੀਂ ਕਰਾਂਗੇ। ਨਾ ਹੀ ਓਕਲੈਂਡ ਦਾ 에ਅਰਪੋਰਟ, ਨਾ ਹੀ ਸੈਨ ਹੋਜ਼ੇ ਦਾ, ਤੇ ਨਾ ਹੀ ਸੈਨ ਫਰਾਂਸਿਸਕੋ ਦਾ। ਇਸੇ ਤਰ੍ਹਾਂ ਜਿਹੜਾ ਸੈਕਰਾਮੈਂਟੋ ਤੇ ਸਟਾਕਟਨ ਦੇ 에ਅਰਪੋਰਟਸ ਆ, ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜੀ ਕ੍ਰਿਸਟੀ ਨੋਇਮ ਉਹਨਾਂ ਦੀ ਵੀਡੀਓ ਹੈਗੀ ਆ, ਉਹ ਅਸੀਂ ਰਨ ਨਹੀਂ ਕਰਨ
ਜਾਵਾਂਗੇ, ਕਿਉਂਕਿ ਇਹ ਪਿਛਲੇ ਹਫ਼ਤੇ ਜਿਹੜੀ ਆ ਰਿਲੀਜ਼ ਹੋਈ ਆ ਤੇ ਅਮਰੀਕਾ ਦੇ ਬਹੁਤ ਸਾਰੇ ਜਿਹੜੇ 에ਅਰਪੋਰਟਸ ਆ ਉਹਨਾਂ ਦੇ ਉੱਤੇ ਜਿਹੜੀ ਆ ਇਹ ਵੀਡੀਓ ਚੱਲ ਰਹੀ ਹੈਗੀ ਆ। ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਜਿਹੜੇ 에ਅਰਪੋਰਟਸ ਆ, ਬਫਲੋ, ਨਿਆਗਰਾ, ਬ੍ਰੈਡਲੀ, ਹਾਰਟਸਫੀਲਡ ਜੈਕਸਨ, ਲਗਾਰਡੀਆ, ਜੌਨ ਐਫ ਕੈਨੇਡੀ ਇੰਟਰਨੈਸ਼ਨਲ, ਫੀਨਿਕਸ, ਸਿਆਟਲ ਟਕੋਮਾ, ਇਹਨਾਂ ਸਾਰੇ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ 에ਅਰਪੋਰਟ, ਇਹਨਾਂ ਸਾਰਿਆਂ ਤੇ ਜਿਹੜੀ ਆ ਵੀਡੀਓ ਨੂੰ ਰਿਲੀਜ਼ ਕਰਨ ਤੋਂ ਜਾਂ ਪਲੇ ਕਰਨ ਤੋਂ ਉਹਨਾਂ ਨੇ ਨਾ ਕਰ ਦਿੱਤੀ ਹੈਗੀ ਆ। ਇਸੇ ਤਰ੍ਹਾਂ ਜਿਹੜਾ ਫ੍ਰਿਜ਼ਨੋ ਵਾਲਾ ਏਰੀਆ, ਫ੍ਰਿਜ਼ਨੋ 에ਅਰਪੋਰਟ ਨੇ ਵੀ ਉਹ ਕਿਹਾ ਵੀ ਅਸੀਂ ਇਹ ਵੀਡੀਓ ਜਿਹੜੀ ਆ ਨਹੀਂ ਰਨ ਕਰਾਂਗੇ। ਜੀ, ਅਗਲੀ ਜਿਹੜੀ ਖਬਰ ਆ ਕਾਈਜ਼ਰ ਪਰਮਾਨੈਂਟ ਦੇ ਨਾਲ ਜੁੜੀ ਹੋਈ ਆ। ਤਕਰੀਬਨ 40,000 ਜਿਹੜੇ ਇਹਨਾਂ ਦੇ ਵਰਕਰਸ ਨੇ ਆਉਣ ਵਾਲੇ 5 ਦਿਨਾਂ ਦੇ ਵਿੱਚ ਸਟ੍ਰਾਈਕ ਕਰਨ ਜਾ ਰਹੇ ਨੇ, ਜਿਹੜਾ ਵੈਸਟ ਕੋਸਟ ਦੇ ਇਲਾਕਿਆਂ ਦੇ ਵਿੱਚ ਤੇ ਹੋਰਨਾਂ ਇਲਾਕਿਆਂ ਦੇ ਵਿੱਚ। ਸਟ੍ਰਾਈਕ ਜਿਹੜਾ ਕਿ ਇਹ ਕਿਹਾ ਜਾ ਰਿਹਾ ਕਿ ਬਹੁਤ ਵੱਡਾ ਲਾਰਜੈਸਟ ਐਕਸ਼ਨ ਹੋਊਗਾ ਹੁਣ ਤੱਕ ਦੀ ਹਿਸਟਰੀ ਆਫ ਦਾ ਯੂਨੀਅਨ ਰਿਪਰੈਜ਼ੈਂਟਿੰਗ ਦਾ ਵਰਕਰਸ। ਕਹਿੰਦੇ ਵੀ ਜਦੋਂ ਤੱਕ ਦੀ ਹਿਸਟਰੀ ਹੈ, ਜਦੋਂ ਤੱਕ ਦੀ ਯੂਨੀਅਨ ਬਣੀ ਹੋਈ ਹੈ ਤੇ ਉਸ ਦੇ ਵਿੱਚ ਸਭ ਤੋਂ ਵੱਡੇ ਐਕਸ਼ਨਸ ਦੇ ਵਿੱਚੋਂ ਇੱਕ ਹੋਊਗਾ। ਇਹਦੇ ਵਿੱਚ ਹਿੱਸਾ ਲੈਣੀਆਂ ਯੂਨਾਈਟਿਡ ਨਰਸਿਸ ਐਸੋਸੀਏਸ਼ਨ ਆਫ ਕੈਲੀਫੋਰਨੀਆ, ਯੂਨੀਅਨ ਆਫ ਹੈਲਥ ਕੇਅਰ ਪ੍ਰੋਫੈਸ਼ਨਲਸ ਤੇ ਉਸ ਤੋਂ ਇਲਾਵਾ ਹੋਰ ਜਿਹੜੇ 500 ਹਸਪੀਟਲਸ ਨੇ ਉਹਨਾਂ ਦੇ ਬੰਦੇ ਵੀ ਜਿਹੜੇ ਕਹਿੰਦੇ ਇਹ 'ਚ ਹਿੱਸਾ ਲੈ ਸਕਦੇ। ਵੈਸਟ ਕੋਸਟ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਖਾਸ ਤੌਰ ਤੇ, ਓਰੇਗਨ ਤੇ ਹਵਾਈ ਦੇ ਵਿੱਚ। ਤੇ ਇਹ ਕਹਿੰਦੇ ਵੀ ਵਾਕਆਊਟ ਹੋਊਗਾ ਤੇ ਜਿਹੜੇ ਲਾਸ ਐਂਜਲਸ ਏਰੀਆ ਦੇ ਸਮੇਤ ਤੇ ਕਾਈਜ਼ਰ ਪਰਮਾਨੈਂਟ ਦੇ ਜਿਹੜੇ EMPLOYEES ਨੇ ਇਹਨਾਂ ਨੇ 5 ਦਿਨਾਂ ਦੀ ਮਾਫ ਕਰਨਾ ਕਾਈਜ਼ਰ ਪਰਮਾਨੈਂਟ ਦੇ ਖਿਲਾਫ 5 ਦਿਨਾਂ ਦੀ ਸਟ੍ਰਾਈਕ ਦਾ ਐਲਾਨ ਕੀਤਾ ਗਿਆ। ਤੇ ਦੱਸਦੇ ਆ ਵੀ ਜਿਹੜਾ ਮੀਡੀਆ ਰਿਲੀਜ਼ ਆ ਉਹਦੇ ਵਿੱਚ ਕਿਹਾ ਕਿ ਨਾਟ ਬਿਕਾਜ਼ ਦੇ ਵਾਂਟ ਟੂ, ਬਟ ਇਸ ਕਰਕੇ ਕਿ ਉਹਨਾਂ ਨੂੰ ਹੁਣ ਕਰਨਾ ਹੀ ਪੈਣਾ ਹੈ, ਬਟ ਬਿਕਾਜ਼ ਦੇ ਹੈਵ ਟੂ। ਕਹਿੰਦੇ ਵੀ ਹੁਣ ਕੋਈ ਰਾਹ ਨਹੀਂ ਬਚਿਆ। ਇਹਨਾਂ ਦੇ ਵਿੱਚੋਂ ਕਹਿੰਦੇ 31,000 ਜਿਹੜੇ ਤਕਰੀਬਨ ਯੂਨੀਅਨ ਦੇ ਵਿੱਚ 46,000 ਇਸ ਟਾਈਮ ਸਟ੍ਰਾਈਕ ਤੇ ਲੋਕ ਜਾਣਗੇ। ਇਹਨਾਂ ਦੇ ਵਿੱਚੋਂ 31,000 ਇਕੱਲੇ ਕੈਲੀਫੋਰਨੀਆ ਬੇਸਡ ਨੇ, ਜਿਨ੍ਹਾਂ ਦੇ ਵਿੱਚ ਰਜਿਸਟਰਡ ਨਰਸਿਸ ਨੇ, ਫਾਰਮਾਸਿਸਟ ਨੇ ਤੇ ਹੋਰ ਜਿਹੜਾ ਅਮਲਾ ਫੈਲਾ ਜਿਹੜਾ ਕੰਮ ਕਰਦਾ ਹਸਪਤਾਲਾਂ ਦੇ ਵਿੱਚ, ਫਿਜ਼ੀਸ਼ੀਅਨ ਅਸਿਸਟੈਂਟਸ ਤੋਂ ਲੈ ਕੇ ਰਿਹਾਬ ਥੈਰੇਪਿਸਟ ਤੱਕ, ਸਪੀਚ ਲੈਂਗੁਏਜ ਦੇ ਵਿੱਚ ਜਿਹੜੇ ਕੰਮ ਕਰਦੇ ਨੇ, ਜਾਂ ਡਾਈਟੀਸ਼ੀਅਨ ਨੇ, ਕਿਸੇ ਵੀ ਮਤਲਬ ਬਹੁਤ ਸਾਰੇ ਡਿਪਾਰਟਮੈਂਟ ਹੁੰਦੇ ਨੇ ਆਪਾਂ ਨੂੰ ਪਤਾ। ਕਹਿੰਦੇ ਵੀ ਇਸ ਟਾਈਮ ਜੇ ਦੇਖਿਆ ਜਾਵੇ ਤਾਂ ਕਾਈਜ਼ਰ ਸਾਊਥ ਬੇ ਮੈਡੀਕਲ ਸੈਂਟਰ ਤੋਂ ਲੈ ਕੇ ਕਾਈਜ਼ਰ ਡਾਊਨੀ ਮੈਡੀਕਲ ਸੈਂਟਰ ਡਾਊਨੀ ਤਿੱਕਰ, ਇਹ ਸਾਰੇ ਜਿਹੜੇ ਵੱਡੇ ਅਦਾਰੇ ਨੇ, ਵੱਡੇ ਥਾਵਾਂ ਨੇ, ਇੱਥੇ ਜਿਹੜੀਆਂ ਸਟ੍ਰਾਈਕ ਹੋਣਗੀਆਂ ਤੇ ਕਾਈਜ਼ਰ ਪਰਮਾਨੈਂਟ ਦਾ ਇਸ ਮਾਮਲੇ ਦੇ ਵਿੱਚ ਵੱਡਾ ਨੁਕਸਾਨ ਹੋਊਗਾ। ਕਹਿੰਦੇ ਵੀ ਸਟੇਟਮੈਂਟ ਨੇ ਵੀ ਐਡ ਕੀਤਾ ਵੀ 7600 ਨਰਸਿਸ ਜਿਹੜੀਆਂ ਨੇ ਉਹ ਜਿਹੜੀਆਂ ਕੰਮ ਨਹੀਂ ਕਰਨਗੀਆਂ। 1000 ਕਾਈਜ਼ਰ ਜਿਹੜੇ EMPLOYEE ਨੇ ਉਹਨਾਂ ਨੇ ਵੀ ਕਹਿ ਦਿੱਤਾ ਵੀ ਅਸੀਂ ਵਲੰਟਰੀ ਇਹਦੇ ਵਿੱਚ ਹਿੱਸਾ ਲਵਾਂਗੇ। ਬਹੁਤ ਵੱਡੀ ਗਿਣਤੀ ਹੋਊਗੀ ਜਿਹਦੇ ਵਿੱਚ ਕਹਿੰਦੇ ਵੀ ਕਾਈਜ਼ਰ ਪਰਮਾਨੈਂਟ ਦੇ ਜਿਹੜੇ ਇਹ ਮੁਲਾਜ਼ਮ ਨੇ ਇਹ ਸਟ੍ਰਾਈਕ ਕਰਨ ਜਾ ਰਹੇ ਨੇ। ਕਾਈਜ਼ਰ ਪਰਮਾਨੈਂਟ ਦੇ ਜਿਹੜੇ ਹਸਪੀਟਲ ਨੇ ਉਹਨਾਂ ਨੇ ਕਿਹਾ ਵੀ 2023 ਦੇ ਵਿੱਚ ਇਹਨਾਂ ਨੇ US ਦੀ ਜਿਹੜੀ ਹੈਲਥ ਕੇਅਰ ਹਿਸਟਰੀ ਆ ਉਹਦੇ ਵਿੱਚ ਵੱਡੀ ਜਿਹੜੀ ਸਟ੍ਰਾਈਕ ਕੀਤੀ ਸੀਗੀ, ਜਿਹਦੇ ਵਿੱਚ 75,000 ਜਿਹੜੇ ਵਰਕਰ ਸੀਗੇ ਉਹਨਾਂ ਨੇ ਆਪਣੀ ਹੜਤਾਲ ਦਾ ਜਿਹੜਾ ਐਲਾਨ ਕੀਤਾ ਸੀਗਾ ਤੇ ਹੜਤਾਲ ਦੇ ਵਿੱਚ ਹਿੱਸਾ ਲਿਆ ਸੀ। ਉਹ ਆਪਣੇ ਆਪ ਦੇ ਵਿੱਚ ਹੀ ਕਹਿੰਦੇ ਵੀ ਹੈਲਥ ਕੇਅਰ ਵਾਕਆਊਟ ਦੇ ਵਿੱਚ US ਦੀ ਹਿਸਟਰੀ ਦੇ ਵਿੱਚ ਬਹੁਤ ਵੱਡਾ ਇੱਕ ਵਾਕਆਊਟ ਸੀਗਾ। ਜੀ, ਸਟਰ ਕਾਉਂਟੀ ਦੇ ਸ਼ੈਰਿਫ ਆਫਿਸ ਇਸ ਸ਼ੁੱਕਰਵਾਰ ਨੂੰ ਯੂਬਾ ਸਿਟੀ ਦੇ ਵਿੱਚ DUI ਦਾ ਚੈੱਕ ਪੁਆਇੰਟ ਲਾਉਣ ਜਾ ਰਹੇ ਹੈਗੇ ਆ। ਜਿਹੜੇ ਲੋਕ ਸ਼ਰਾਬ ਪੀ ਕੇ ਜਾਂ ਨਸ਼ਾ ਕਰਕੇ ਚਲਾਉਂਦੇ ਹੈਗੇ ਆ, ਉਹਨਾਂ ਨੂੰ ਦੱਸਦੀ ਜਾਈਏ ਵੀ ਅਕਤੂਬਰ 17 ਨੂੰ ਰਾਤ ਦੇ 8 ਵਜੇ ਤੋਂ ਲੈ ਕੇ ਸਵੇਰ ਦੇ 2 ਵਜੇ ਤਾਈਂ ਅਨਡਿਸਕਲੋਜ਼ਡ ਲੋਕੇਸ਼ਨ ਦੇ ਉੱਤੇ ਸਿਟੀ ਆਫ ਯੂਬਾ ਸਿਟੀ ਦੇ ਵਿੱਚ ਚੈੱਕ ਪੁਆਇੰਟ ਹੋਊਗਾ। ਸੋ ਖਾਸ ਕਰਕੇ ਇਹ ਉਹ ਏਰੀਏ ਹੋਣਗੇ ਜਿੱਥੇ ਉਹਨਾਂ ਨੂੰ ਲੱਗਦਾ ਆ ਵੀ ਲੋਕ ਕ੍ਰੈਸ਼ ਜ਼ਿਆਦਾ ਕਰਦੇ ਆ, ਪੀ ਕੇ ਜਿਹੜੇ ਚਲਾਉਂਦੇ ਹੈਗੇ ਆ। ਸਟਰ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਕਿਹਾ ਕਿ ਜਿਹੜੀ ਇੰਪੇਅਰ ਡਰਾਈਵਿੰਗ ਹੈਗੀ ਆ, ਇਹ ਇਕੱਲਾ ਅਲਕੋਹਲ ਇੰਟੌਕਸੀਕੇਸ਼ਨ ਨੂੰ ਨਹੀਂ ਹੈਗੀ ਵੀ ਹਾਂ ਸ਼ਰਾਬ ਪੀ ਲਈ, ਪਰ ਜਿਨ੍ਹਾਂ ਨੇ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨਸ ਵੀ ਲਈਆਂ ਆ, ਕਈਆਂ ਨੇ ਕੋਈ ਦਵਾਈ ਲੈ ਕੇ ਜਿਹੜਾ ਨਸ਼ੇ 'ਚ ਹੋ ਜਾਂਦਾ, ਓਵਰ ਦਾ ਕਾਊਂਟਰ ਡਰੱਗਸ ਆ ਜਾਂ ਕੈਨੋਵਸ, ਇਹ ਜਿਹੜੇ ਆ, ਜਾਂ ਭੰਗ ਵਗੈਰਾ ਪੀਤੀ ਹੈਗੀ ਆ। ਹਾਲਾਂਕਿ ਜਿਹੜਾ marijuana ਆ ਇਹ ਕੈਲੀਫੋਰਨੀਆ 'ਚ ਲੀਗਲ ਆ, ਪਰ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਉਹ ਨਹੀਂ ਲੀਗਲ ਹੈਗਾ। ਸੋ ਉਹ ਸਾਰਿਆਂ ਨੂੰ ਟਿਕਟ ਮਿਲ ਸਕਦੀ ਆ। ਤੇ ਅੱਜ ਕੱਲ੍ਹ ਜੇ ਕਿਸੇ ਨੂੰ DUI ਟਿਕਟ ਮਿਲ ਜਾਏ ਡਰਾਈਵਿੰਗ ਅੰਡਰ ਇਨਫਲੂਐਂਸ, ਤਾਂ ਉਹ $13,500 ਦੇ ਕਰੀਬ ਫਾਈਨ ਪੈਂਦਾ ਆ, ਸੜਕਾਂ ਤੇ ਸਫਾਈ ਕਰਨੀ ਪੈਂਦੀ ਆ ਤੇ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਸਸਪੈਂਡ ਹੋ ਜਾਂਦਾ। ਤੇ ਸਭ ਤੋਂ ਜਿਹੜੀ ਸਖਤ ਸਜ਼ਾ ਇਹ ਹੈਗੀ ਆ ਵੀ ਜੇ ਤੁਸੀਂ ਸਿਟੀਜ਼ਨ ਨਹੀਂ ਬਣੇ ਹੈਗੇ ਤੇ ਤੁਸੀਂ ਡਿਪੋਰਟ ਵੀ ਕੀਤੇ ਜਾ ਸਕਦੇ ਆ। ਟਰੰਪ ਐਡਮਿਨਿਸਟ੍ਰੇਸ਼ਨ ਇਹ ਦੱਸ ਰਿਹਾ ਕਿ ਜੇ ਤੁਹਾਨੂੰ DUI ਮਿਲ ਗਈ, ਗ੍ਰੀਨ ਕਾਰਡ ਹੋਲਡਰ ਆ, ਤੇ ਤੁਸੀਂ ਸਿਟੀਜ਼ਨ ਨਹੀਂ ਬਣ ਸਕਦੇ। ਸਿਟੀਜ਼ਨ ਬਣਨਾ ਬਹੁਤ ਔਖਾ ਹੋਊਗਾ। ਸੋ ਕੋਈ ਵੀ ਜਿਹੜਾ ਡਰਿੰਕ ਕਰਦਾ ਆ, ਨਸ਼ਾ ਕਰਦਾ ਆ, ਪਹਿਲੀ ਗੱਲ ਤਾਂ ਕਰਨਾ ਨਹੀਂ ਚਾਹੀਦਾ। ਜੇ ਕਿਸੇ ਨੇ ਪਾਰਟੀ ਪੂਰਟੀ 'ਚ ਕਰ ਲਿਆ ਤੇ ਘੱਟੋ ਘੱਟ ਤੁਹਾਨੂੰ ਜਿਹੜੀ ਆ
ਊਬਰ, ਲਿਫਟ ਉਹਨਾਂ ਨੂੰ ਯੂਜ਼ ਕਰੋ ਜਾਂ ਆਪਣੇ ਪਰਿਵਾਰਕ ਮੈਂਬਰ ਨੂੰ ਲੈ ਕੇ ਜਾਓ ਜਿਹੜਾ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਹੈਗਾ। ਜੀ, ਅਗਲੀ ਜਿਹੜੀ ਵੱਡੀ ਖਬਰ ਹੈ, ਇਸ ਟਾਈਮ ਦੀ ਤਾਜ਼ਾ ਖਬਰ ਹੈ, ਬੰਗਲਾਦੇਸ਼ ਤੋਂ ਆ ਰਹੀ ਹੈ। ਇੱਥੇ ਢਾਕਾ ਦੇ ਵਿੱਚ ਜਿਹੜੀ ਰਾਜਧਾਨੀ ਹੈ, ਉੱਥੇ ਕੱਪੜਾ ਫੈਕਟਰੀ ਤੇ ਕੈਮੀਕਲ ਦੇ ਗੋਦਾਮ ਦੇ ਵਿੱਚ ਅੱਗ ਲੱਗ ਗਈ, ਜਿਸ ਕਰਕੇ 16 ਮਜ਼ਦੂਰਾਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਤੇ ਕਈ ਜ਼ਖਮੀ ਦੱਸੇ ਗਏ ਨੇ। ਸਰਕਾਰੀ ਖਬਰ ਏਜੰਸੀ ਉੱਥੋਂ ਦੀ BSS ਉਹਨੇ ਫਾਇਰ ਬ੍ਰਿਗੇਡ ਤੇ ਨਾਗਰਿਕ ਸੁਰੱਖਿਆ ਮੀਡੀਆ ਵਿੰਗ ਦੇ ਅਧਿਕਾਰੀ ਤਲਹਾ ਬਿਨ ਜਸੀਮ ਦੇ ਹਵਾਲੇ ਦੇ ਨਾਲ ਦੱਸਿਆ ਕਿ ਕੱਪੜਾ ਫੈਕਟਰੀ ਦੇ ਨੇੜੇ ਸਥਿਤ ਕੈਮੀਕਲ ਦੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗ ਗਈ ਸੀ, ਜਿਸ ਨੇ ਕੱਪੜਾ ਫੈਕਟਰੀ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ। ਕੱਪੜਾ ਫੈਕਟਰੀ ਦੀ ਪਹਿਲੀ ਅਤੇ ਦੂਜੀ ਮੰਜ਼ਲ ਤੋਂ 9 ਲਾਸ਼ਾਂ ਬਰਾਮਦ ਹੋਈਆਂ ਨੇ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਮੌਤਾਂ ਜ਼ਹਿਰੀਲੀ ਗੈਸ ਚੜ੍ਹਨ ਕਰਕੇ ਹੋਈਆਂ ਨੇ ਤੇ ਅੱਗ ਤੇ ਹੁਣ ਜਿਹੜਾ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਬੰਗਲਾਦੇਸ਼ ਦੀ ਜਿਹੜੀ ਇੱਕ ਇੰਡਸਟਰੀ ਹੈ, ਕਲੌਥ ਇੰਡਸਟਰੀ, ਇਹਦੇ ਬਾਰੇ ਤੁਹਾਨੂੰ ਕੁਝ ਜਿਹੜੇ ਫੈਕਟ ਦੱਸਦੇ ਹਾਂ ਆਪਾਂ, ਜਿਹੜੇ ਸ਼ਾਇਦ ਤੁਹਾਡੇ ਲਈ ਹੈਰਾਨੀਜਨਕ ਵੀ ਹੋਣਗੇ, ਕਿਉਂਕਿ ਬਹੁਤ ਸਾਰੇ ਲੋਕ ਮੰਨਦੇ ਨੇ ਵੀ ਇਸ ਮਾਮਲੇ ਦੇ ਵਿੱਚ ਤਾਂ ਬਹੁਤ ਸਾਰਾ ਕੱਪੜਾ ਵੀਅਤਨਾਮ ਤੋਂ ਆਉਂਦਾ, ਕੋਈ ਕੱਪੜਾ ਜਿਹੜਾ ਦੱਖਣੀ ਅਫਰੀਕਾ ਦੇ ਮੁਲਕਾਂ ਦਾ ਆਉਂਦਾ, ਜਾਂ ਭਾਰਤ ਬਹੁਤ ਵੱਡਾ। ਇਸ ਤਰ੍ਹਾਂ ਨਹੀਂ ਹੈ। ਬੰਗਲਾਦੇਸ਼ ਦੀ ਜਿਹੜੀ ਇਹ ਕਲੌਥ ਮੈਨੂਫੈਕਚਰਿੰਗ ਇੰਡਸਟਰੀ ਆ, 4 ਮਿਲੀਅਨ ਬੰਦਾ ਉਹਨਾਂ ਦਾ ਕੰਮ ਕਰਦਾ ਤੇ ਇਹ ਜਿਹੜੀ ਉੱਥੋਂ ਦੀਆਂ ਬੀਬੀਆਂ ਨੇ, ਉੱਥੋਂ ਦੀ ਜਿਹੜੀ ਗਾਰਮੈਂਟ ਇੰਡਸਟਰੀ ਹੈ ਖਾਸ ਕਰਕੇ 55% ਉੱਥੋਂ ਦੀਆਂ ਬੀਬੀਆਂ ਨੇ ਇਸ ਪੂਰੀ ਇੰਡਸਟਰੀ ਦੇ ਵਿੱਚ। ਕਹਿੰਦੇ ਵੀ ਇਹ 20% ਹਿੱਸਾ ਪਾਉਂਦੀ ਹੈ GDP ਜਿਹੜੀ ਬੰਗਲਾਦੇਸ਼ ਦੀ ਹੈ। 20% ਥੋੜਾ ਨਹੀਂ ਹੁੰਦਾ ਤੇ 80% ਜਿਹੜਾ ਟੋਟਲ ਬੰਗਲਾਦੇਸ਼ ਦਾ ਐਕਸਪੋਰਟ ਆ, ਉਹਦੇ ਵਿੱਚ 20 ਤੋਂ ਜ਼ਿਆਦਾ % ਇਹਦਾ ਹਿੱਸਾ। ਸੋ ਹਾਈਐਸਟ ਰੈਵਨਿਊ ਜਨਰੇਟਿੰਗ ਸੈਕਟਰ ਕਿਹਾ ਗਿਆ ਇਹਨੂੰ ਬੰਗਲਾਦੇਸ਼ ਦਾ। ਬੰਗਲਾਦੇਸ਼ ਦੇ ਵਿੱਚ ਤੁਸੀਂ ਹੁਣ ਜਿਹੜਾ ਦੱਸਦੇ ਆ ਵੀ ਬੰਗਲਾਦੇਸ਼ ਜਿਹੜਾ ਇਸ ਟਾਈਮ ਮੇਜਰ ਗਲੋਬਲ ਸਪਲਾਇਰ ਹੈ ਰੈਡੀਮੇਡ ਗਾਰਮੈਂਟਸ ਦੇ ਮਾਮਲੇ ਦੇ ਵਿੱਚ। US ਤੇ EU ਜਿਹੜੇ ਟੌਪ ਐਕਸਪੋਰਟ ਮਾਰਕੀਟਸ ਨੇ ਬੰਗਲਾਦੇਸ਼ ਦੇ ਲਈ। ਇੱਥੇ ਤੁਸੀਂ ਕਿਸੇ ਵੀ ਵੱਡੇ ਬ੍ਰਾਂਡ ਦਾ ਕੱਪੜਾ ਚੱਕ ਕੇ ਦੇਖੋ ਤੇ ਉਹਦੇ ਤੇ ਲਿਖਿਆ ਹੁੰਦਾ ਮੇਡ ਇਨ ਬੰਗਲਾਦੇਸ਼, ਮੈਜੋਰਿਟੀ ਦੇ ਵਿੱਚ, ਸਾਰਿਆਂ ਤੇ ਨਹੀਂ ਹੁੰਦਾ, ਮੈਜੋਰਿਟੀ ਦੇ ਵਿੱਚ। ਸੋ ਇਹ ਬੰਗਲਾਦੇਸ਼ ਦੀ ਜਿਹੜੀ ਇਸ ਟਾਈਮ ਗਾਰਮੈਂਟ ਇੰਡਸਟਰੀ ਹੈ, ਪਰ ਮੰਦਭਾਗੀ ਗੱਲ ਹੈ ਕਿ ਚੰਗਾ ਪਰਫਾਰਮ ਕਰ ਰਹੀ ਹੈ, ਪਰ ਇਹਦੇ ਵਿੱਚ ਇੱਕ ਫੈਕਟਰੀ ਨੂੰ ਅੱਗ ਲੱਗਣ ਕਰਕੇ 16 ਜਿਹੜੇ ਮਜ਼ਦੂਰ ਸੀ ਵਿਚਾਰੇ ਕੰਮ ਕਰਦੇ, ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਜੀ, ਜਾਂਦੇ ਜਾਂਦੇ ਰਸਤੇ ਆਈਏ ਤੇ ਅੱਜ ਫਿਰ ਅਮਰੀਕਾ ਨੇ ਇੱਕ ਬੋਟ ਜਿਹੜੀ ਆ ਵੈਨਜ਼ੂਏਲਾ ਦੇ ਪਾਣੀਆਂ ਤੋਂ ਅਮਰੀਕਾ ਵੱਲ ਨੂੰ ਆ ਰਹੀ ਸੀ, ਉੱਥੇ ਉਸ ਨੂੰ ਹਿੱਟ ਕੀਤਾ ਹੈਗਾ, ਜਿਹਦੇ ਨਾਲ 6 ਲੋਕਾਂ ਦੀ ਮੌਤ ਹੋਈ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਅਨਾਉਂਸ ਕੀਤਾ ਹੈ। ਜੀ, ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਹੈ ਕਿ ਜਿਹੜੇ ਡਰੱਗ ਟ੍ਰੈਫਿਕਰਸ ਆ, ਉਹਨਾਂ ਨੂੰ ਅਸੀਂ ਅਨਲਾਫੁਲ ਕੰਬੈਟੈਂਟਸ ਕਰਕੇ ਜਿਹੜਾ ਕਾਊਂਟ ਕਰ ਰਹੇ ਆ ਤੇ ਮਿਲਟਰੀ ਫੋਰਸ ਹੀ ਯੂਜ਼ ਕਰਾਂਗੇ। ਤੇ ਕੋਈ ਵੀ ਬੰਦਾ ਜਿਹੜਾ ਆ ਉਹ ਡਰੱਗ ਲਿਆਂਦਾ ਦਿਖਿਆ ਗਿਆ ਤੇ ਅਸੀਂ ਜਿਹੜਾ ਆ ਉਹ ਪਾਣੀਆਂ ਦੇ ਵਿੱਚ ਉਹਨਾਂ ਦੇ ਜਿਹੜੇ ਬੰਬ ਮਾਰ ਕੇ ਉਹਨਾਂ ਨੂੰ ਖਤਮ ਕਰ ਦੇਵਾਂਗੇ। ਇਹ ਕਹਿੰਦੇ ਵੀ 6ਵਾਂ ਅਟੈਕ ਆ ਅਮਰੀਕਾ ਦੀ ਸਰਕਾਰ ਵੱਲੋਂ, ਜੋ ਵੈਨਜ਼ੂਏਲਾ ਵੱਲੋਂ ਜਿਹੜੀਆਂ ਬੋਟਸ ਆ ਉਹ ਡਰੱਗ ਲੈ ਕੇ ਅਮਰੀਕਾ ਵੱਲ ਨੂੰ ਆਉਂਦੀਆਂ ਹੈਗੀਆਂ। ਜੀ ਬਿਲਕੁਲ। ਸੋ ਆਪਣਾ ਖਬਰਾਂ ਦਾ ਸਮਾਂ ਜਿਹੜਾ ਹਰਜੋਤ ਸਿੰਘ ਜੀ ਉਹ ਸਮਾਪਤੀ ਦੇ ਵੱਲ ਆ, ਤੇ ਜਾਂਦੇ ਜਾਂਦੇ ਸਟਾਕ ਤੇ ਕਰੰਸੀ ਦੇ ਬਾਰੇ ਜ਼ਰੂਰ ਜਿਹੜੀ ਜਾਣਕਾਰੀ ਉਹ ਦਿੰਦੇ ਚਲੇ ਗਏ ਜੀ। ਜੀ ਬਿਲਕੁਲ। ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਡਾਓ ਜੋਨ ਇੰਡਸਟਰੀਅਲ ਥੋੜਾ ਜਿਹਾ ਅੱਪ ਗਿਆ 0.44%, ਕਲੋਜ਼ ਹੋਇਆ 46270.46 ਦੇ ਉੱਤੇ। S&P ਇੰਡੈਕਸ ਡਾਊਨ ਗਿਆ 0.16%, ਕਲੋਜ਼ ਹੋਇਆ 6644.31 ਦੇ ਉੱਤੇ। ਨੈਸਡੈਕ ਡਾਊਨ ਗਿਆ 0.76%, ਕਲੋਜ਼ ਹੋਇਆ 22521.70 ਦੇ ਉੱਤੇ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 40 ਸੈਂਟ ਦੇ ਬਰਾਬਰ, ਇੰਡੀਆ ਦੇ 88 ਰੁਪਏ ਤੇ 78 ਪੈਸੇ ਦੇ ਬਰਾਬਰ ਤੇ ਪਾਕਿਸਤਾਨ ਦੇ 281 ਰੁਪਏ ਤੇ 20 ਪੈਸੇ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਜੀ, ਜੀ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ਼੍ਰੀ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਅਕਾਲ। US।